ਤੇ ਇੱਥੋਂ ਗਏ ਆ ਜਨਾਬ ਜਹਾਜ਼ 'ਚ ਬੈਠੇ ਆ ਜਹਾਜ਼ 'ਚ ਜਿਉਂ ਜਾ ਕੇ ਉੱਥੇ ਲੱਥੇ ਆ ਨਾ ਏਅਰਪੋਰਟ ਤੇ। ਅੱਛਾ ਉੱਥੇ ਅਸੀਂ ਲੱਗੇ ਹਨ ਏਅਰਪੋਰਟ ਤੇ ਅੰਦਰ ਬਾਬਾ ਠੰਡਾ ਅੰਦਰ ਜਹਾਜ਼ 'ਚ ਵੀ ਅਸੀਂ ਤੇ ਬਾਹਰ ਏਅਰਪੋਰਟ ਤੇ ਵੀ ਕੰਮ ਮਤਲਬ ਬਾਬਾ ਠੰਡਾ ਸੀ। ਮੈਂ ਹਲਾ ਕੰਮ ਤੇ ਬੜੇ ਅੱਛਾ ਔਰ ਜਿਉਂ ਜਨਾਬ ਮਰੇ ਨਿਕਲਿਆ ਫਰਕ ਹੋ ਕੇ ਏਅਰਪੋਰਟ 'ਚ ਬਾਹਰ। ਅੱਛਾ ਤੇ ਬਾਹਰ ਗੇਟ ਜਿਉਂ ਬਾਹਰ ਹੋਇਆ ਤਾਂ ਅੱਗੋਂ ਪਈ ਹੈ ਲੰਬ। ਅੱਛਾ ਉਹ ਜੋ ਲੰਬ ਪਈ ਹੈ ਨਾ ਜਨਾਬ ਮੈਂ ਮਾਰਿਓ ਇਹ ਕਿੱਧਰ ਵੜਿਆ ਅਸੀਂ ਉਹ ਜਨਾਬ ਮੂੰਹ ਸੜ ਗਿਆ ਮੇਰਾ ਤੇ। ਅੱਛਾ ਉਹ ਜਨਾਬ ਕੋਈ ਝੱਟ ਕੱਢਿਆ ਉੱਥੇ ਔਖਾ ਸੌਖਾ ਹੋ ਕੇ ਅੰਦਰ ਬਾਹਰ ਹੋ ਕੇ ਝੱਟ ਗੱਡੀ ਨਹੀਂ ਸੀ ਪਿਆਉਂਦੀ ਕਦੇ ਅੰਦਰ ਬਾਹਰ ਜਾਣਾ ਕਦੇ ਬਾਹਰ ਨਿਕਲਣਾ। ਅੱਛਾ ਪਰ ਬਾਹਰ ਜਿਹੜੇ ਆਉਂਦੇ ਹਨ ਉਹ ਪੈਂਦੀ ਤੇ ਅੱਗੋਂ ਲੰਬ ਮੂੰਹ ਸੜ ਜਾਂਦਾ ਸੀ। ਮੈਂ ਹਣਾ ਵੀ ਚੰਗੇ ਥਾਂ ਆਈ ਹਾਂ ਅੱਛਾ ਇੱਥੇ ਤੇ ਬੜਾ ਕੋਈ ਬੜੀ ਗਰਮੀ ਪੈਂਦੀ ਹੈ ਯਾਰ ਕੀ ਚੱਕਰ ਹੈ। ਉਹ ਜਿਉਂ ਗੱਡੀ ਆਈ ਹੈ ਜਨਾਬ ਗੱਡੀ 'ਚ ਬੈਠਿਆ ਉਹਨੇ ਆਪੀ ਏਸੀ ਲਾ ਲਿਆ ਰਵਾਬ। ਮੈਂ ਕਿਹਾ ਚੱਲ ਹੁਣ ਹੈ ਰਹੀ ਹੈ ਹੁਣ ਠੀਕ ਠਾਕ ਹੀ ਰਵਾਂਗੇ ਜਿੱਥੇ ਜਾਣਾ ਉੱਥੇ ਤੱਕ ਤੇ। ਅੱਛਾ ਤੁਸੀਂ ਸੁਣਾਓ ਗੱਲ। ਜਨਾਬ ਮੇਰੇ ਜਿਉਂ ਉੱਥੇ ਰੂਮ 'ਚ ਪੜੇ ਆ ਅੱਛਾ ਉੱਥੇ ਵੀ ਅਸੀਂ ਲੱਗੇ ਅਸੀਂ ਕੰਮ ਜੋ ਸੀ ਠੰਡਾ ਸੀ ਮਾਹੌਲ। ਹਾਂ ਉਹ ਜਨਾਬ ਮੈਂ ਨਾ ਰਵਾਬ ਨੂੰ ਉਹਨਾਂ ਵੀ ਅਸਾਂ ਲਾਣੀ ਹੈ ਤਾਰੀ ਆ ਦੋ ਬੰਦੇ ਸਾਡੇ ਅਸੀਂ ਯਾਰ ਤਾਰੀ ਲਾ ਲਈਏ ਵਾਸ਼ਰੂਮ ਕਿਹੜੇ ਪਾਸੇ ਉਹਨੇ ਆਹ ਨਾਲ ਹੀ ਵਾਸ਼ਰੂਮ ਹੈ। ਅੱਛਾ ਵੜ ਜੋ ਉਹ ਵੜੇ ਆ ਜਨਾਬ ਅਸੀਂ ਗੁਸਲਾ ਨੇ ਜਿਉਂ ਮੈਂ ਵੜਿਆ ਨਾ ਅੱਛਾ ਪਾਣੀ ਮੈਂ ਖੋਲਿਆ ਠੀਕ ਹੋ ਬਾਲਟੀ ਚੰਗੀ ਵੱਡੀ ਤਗੜੀ ਪਈ ਸੀ ਐਡੀ ਕੋਲ ਥੱਲੇ ਠੀਕ ਹੋ ਗਿਆ। ਉਹ ਜਨਾਬ ਮੇਰੀ ਮੱਗਾ ਵਿੱਚ ਦੀ ਉਹ ਜਿਉਂ ਬਾਲਟੀ ਭਰ ਗਈ ਮੈਂ ਵੀ ਕੱਪੜੇ ਛਪੜੇ ਲਾ ਕੇ ਜਿਵੇਂ ਜਨਾਬ ਸੱਟਿਆ ਨਾ ਮੱਗਾ ਉੱਤੇ ਉਹ ਮੈਂ ਮਾਰ ਗਿਆ ਤਾਂ ਉਹ ਟੂਟੀ ਮੈਂ ਬੰਦ ਕੀਤੀ ਜਨਾਬ ਮੇਰੀ। ਮੈਂ ਦੂਜੀ ਟੂਟੀ ਖੋਲੀ ਮੈਂ ਹੋਰ ਗਰਮ ਪਾਣੀ ਆਈ ਖੁੱਲ ਗਈ। ਅੱਛਾ ਉਹ ਜਨਾਬ ਜਿਉਂ ਮੈਂ ਉਹ ਦੂਜੀ ਟੂਟੀ ਖੋਲੀ ਹੈ ਨਾ ਅੱਛਾ ਫੇਰ ਮੈਂ ਸੱਟਿਆ ਮੱਗਾ ਉੱਤੇ। ਉਹ ਮੈਂ ਆਖਿਆ ਇਹ ਤੂੰ ਉਹਦੇ ਨਾਲ ਵਿਸਾੜ ਛੜ ਲਿਆ ਕਾਕਾ ਕਿ ਆ ਪਾਣੀ ਸੀ ਬੇਬਾ। ਅੱਛਾ ਉਹ ਜਨਾਬ ਮੈਂ ਚਾਹੀਦਾ ਵੀ ਕੋਈ ਗਿੱਲਾ ਸੁੱਕਾ ਆ ਮੈਂ ਨਹੀਂ ਕੋਈ ਸਾਬਣ ਸੁਬਣ ਲਾਇਆ। ਮੈਂ ਜਨਾਬ ਮੈਂ ਤਵਲੀਆ ਪਾੜ ਕੇ ਤੇ ਲਾਗ ਪਿਆ ਪਿੰਡਾ ਪੂੰਝਣਾ। ਉਹ ਪਿੰਡਾ ਕੀ ਪੂੰਝਣਾ ਸੀ ਜਨਾਬ ਕਿ ਉਹ ਜਿਹੜੇ ਮੈਂ ਕੱਪੜੇ ਪਾਉਣ ਲਗਾਣਾ ਅੱਛਾ ਉਹ ਇੰਨਾ ਮੈਨੂੰ ਸ਼ੱਕ ਮੈਂ ਉੱਤੇ ਨਹੀਂ ਸੀ ਸੱਟੇ ਆ ਪਾਣੀ ਜਿੰਨਾ ਕਿ ਜਿਸਮ ਚੋਂ ਨਿਕਲ ਆਇਆ। ਉਹ ਮੈਂ ਆਖਿਆ ਇਹ ਕੀ ਹੋ ਗਿਆ ਯਾਰ। ਉਹ ਜਨਾਬ ਮੈਂ ਗਿੱਲਾ ਸੁੱਕਾ ਹੋ ਗਿਆ ਫਿਰ ਮੈਂ ਪਾਗਤਾ ਕੱਪੜੇ ਪਾ ਕੇ ਨਾ ਤੇ ਰੂਮ 'ਚ ਵੜਿਆ। ਅੱਛਾ ਮੈਨੂੰ ਆਂਦੇ ਨੇ ਬੜੀ ਕਾਲੀ ਨਹਾ ਲਈ ਜਣਿਆ। ਉਹ ਮੈਂ ਯਾਰ ਬਸ ਤਾਰੀ ਲਾਣੀ ਦੀ ਲਾ ਲਈਏ ਉਹਨਾਂ ਤਾਂ ਨਹੀਂ ਨਾ ਮੈਂ ਦੱਸਿਆ ਮੇਰੇ ਨਾਲ ਕੀ ਹੋਇਆ ਬਾਕੀ ਉਹਨਾਂ ਨੂੰ ਉਂਝ ਪਤਾ ਸੀ। ਉਹ ਜਨਾਬ ਆ ਕੇ ਰੂਮ 'ਚ ਬੈਠਾ ਝੱਟ ਸਕੂਨ ਆਇਆ ਜਰਾ ਏਸੀ 'ਚ। ਉਹ ਘੰਟਾ ਡੇਢ ਬੈਠੇ ਰਹੇ ਉੱਥੋਂ ਉੱਠੇ ਆ ਜਨਾਬ ਮੇਰੀ ਘੰਟਾ ਡੇਢ ਬਾਅਦ ਬਾਬਾ ਦਾ ਚਲੋ ਬਾਈ ਨਾ ਬੈਠੇ ਆ ਗੱਡੀ 'ਚ ਜਾਣਾ ਸੀ ਅੱਗੋਂ ਅਸੀਂ ਸਾਂ ਸ਼ਰਜਾ ਜਾਣਾ ਸੀ ਅੱਗੋਂ ਲੈਣ। ਅੱਛਾ ਉਹ ਸਫ਼ਰ ਵਾਹਵਾ 2-3 ਘੰਟਿਆਂ ਦਾ ਬਣਦਾ। ਉਹ ਨਾ ਗੱਡੀ 'ਚ ਬੈਠੇ ਆ ਗੱਡੀ 'ਚ ਵੀ ਸਕੂਨ ਨਹੀਂ ਸੀ। ਉੱਥੇ ਗਏ ਆ ਕੰਮ ਤੇ ਰੂਮ 'ਚ ਨਹੀਂ ਇਹਨਾਂ ਨੇ ਖੜਿਆ ਡਾਇਰੈਕਟ ਜਨਾਬ ਹੀ ਕੰਮ ਤੇ। ਅੱਛਾ ਜਿਉਂ ਸਾਈਡ ਤੇ ਆਪੜਿਆ ਜਨਾਬ ਮੇ ਅੱਗੇ ਜਣੇ ਹਨ ਕੋਈ 20-25 ਇਹ ਲੇਬਰ ਲੱਗੀ ਸੀ। ਅੱਛਾ ਨਾ ਸੁੱਕੀ ਆ ਉਹਨਾਂ ਰੋਟੀਆਂ ਚੁੱਕੀਆਂ ਪਤਾ ਨਹੀਂ ਪਰਸੋਂ ਸਹੀ ਗੱਲ ਪਤਾ ਦੱਸ ਰਿਹਾ ਪਰਸੋਂ ਦੀਆਂ ਕੋ ਰੋਟੀਆਂ ਹਨ ਉਹਨਾਂ ਕੋਲ। ਉਹ ਜਨਾਬ ਮੇਰੇ ਉਹ ਪਖਾਂਦੇ ਹਨ ਵਿਚਾਰੇ ਕੋ ਜਿਹੜਾ ਰੋਟੀ ਨੂੰ ਹੱਥ ਪਾਣਾ ਉੱਥੇ ਉਹਨੇ ਟੁੱਟ ਜਾਣਾ ਪਾਪੜ ਤੇ ਬਣੇ ਹਨ ਚਣੇ ਹਨ ਜਨਾਬ ਉਹਨਾਂ ਨੂੰ ਰੌਲੀ ਲੱਗੀ ਇੰਝ ਸੀ ਹਰੇ ਜੇ ਚਣੇ ਹੋਏ ਪ੍ਰਦੇਸ਼ ਦੀ ਜ਼ਿੰਦਗੀ ਔਖੀ ਹੈ ਉੱਲੀ ਲੱਗੀ ਇਹਨਾਂ ਨੂੰ। ਮੈਂ ਵੇਖਿਆ ਝੱਟ ਬਾਹਰ ਨਿਕਲਿਆ ਬਾਹਰ ਤੇ ਸੀ ਬੜੀ ਗਰਮੀ ਬਾਹਰ ਤੇ ਨਿਕਲ ਨਹੀਂ ਸੀ ਹੁੰਦਾ। ਮੈਂ ਨਿਕਲ ਕੇ ਫੇਰ ਵੜਿਆ ਅੰਦਰ ਭਾਜੀ ਕੇ ਮੈਂ ਆਖਿਆ ਹੁਣ ਵੇਖਣ ਤੇ ਇਹਨਾਂ ਨੂੰ ਵੀ ਨਹੀਂ ਹੁੰਦਾ ਬਾਕੀ ਬਾਹਰ ਵੀ ਨਹੀਂ ਨਿਕਲਿਆ ਹੁੰਦਾ ਕਰੀਏ ਕੀ। ਉਹ ਝੱਟ ਉਹਨਾਂ ਕੋਲ ਰਹੇ ਜਨਾਬ ਮੇਰੀ ਉਂਝ ਉਹਨਾਂ ਦੀ ਜਿਹੜੇ ਹਾਲਤ ਵੇਖੀ ਨਾ ਮੈਂ ਆਖਿਆ ਅੱਗੇ ਤਾਂ ਜਿਉਂਦਿਆਂ ਹੀ ਤਾਂ ਹੁਣ ਨਾ ਮੋਏ ਆ ਕੰਮ ਜਾਂਦੇ ਨਹੀਂ ਹੈਂ ਜਿਹੜੇ ਕੋਲ ਰੁਪਈਏ 4 ਹੱਥ ਨੂੰ ਰੁੜ ਗਏ ਨਹੀਂ ਹੁਣ ਇੱਥੇ ਕੀ ਕਰਨਾ। ਅੱਛਾ ਚਲੋ ਹਾਰ ਕੋਈ ਨਹੀਂ ਹੁਣ ਉਹ ਤੇ ਰੁੜ ਗਏ ਨੇ ਮੈਂ ਚਲੋ ਹੁਣ ਖੜਾ ਤੇ ਹੈ ਹੀ ਨੇ ਝੇਲਿਆ ਠੀਕ ਹੋ ਗਿਆ। ਉਹ ਜਨਾਬ ਜਿਉਂ ਉੱਥੋਂ ਫਿਰ ਗੱਡੀ 'ਚ ਰਵਾਬ ਨਾਲ ਬੈਠੇ ਉਹਨੇ ਬਾਬਾ ਜੀ ਗੱਡੀ ਚੱਲੀਏ ਰੂਮ 'ਚ ਟੁਰ ਗਏ ਜਨਾਬ ਮੇਰੇ ਉੱਥੇ ਉਹ ਕੈਂਪ 'ਚ ਸੀ ਜਨਾਬ ਮੇਰੇ ਅੱਜ ਜੇ ਬਰਾਨ ਇਲਾਕਾ ਜਿੰਜਾ ਹੁਣ ਬੈਠੇ ਆ ਅਸੀਂ ਨਹੀਂ ਇੱਥੇ ਫਿਰ ਕੋਈ ਦੁਕਾਨਾਂ ਸ਼ਿਕਾਨਾਂ ਮਗਰ ਹੈ ਨੇ ਉੱਥੇ ਬਿਲਕੁਲ ਨੇੜੇ ਤੇੜੇ ਤੇ ਛਾਈ ਕੋਈ ਨਹੀਂ ਸੀ ਨੇਰੀ ਰੰਬਲ ਸੀ। ਉਸ ਜਨਾਬ ਮੇਰੀ ਜੰਗਲ ਬਿਆਬਾਨ 'ਚ ਕੈਂਪ ਕੱਲਾ ਹੀ ਸੀ। ਅੱਛਾ ਉਹ ਜਿਉਂ ਜਨਾਬ ਮੇਰੀ ਅਸੀਂ ਉੱਥੇ ਚਾਹ ਠੰਡੀ ਹੋ ਚੱਲੀਏ ਉਹ ਚਾਹ ਪੀਨੇ ਆ ਇਹਦੇ ਪਰਦੇਸਾਂ ਦੇ ਦੁੱਖ ਫਿਰ ਬਿਆਨ ਹੁੰਦੇ ਤੂੰ ਚਾਹ ਨੂੰ ਰੋਦਾ ਜਿਉਂ ਰੂਮ 'ਚ ਜਾ ਕੇ ਵੜੇ ਆ ਉੱਥੇ ਵੀ ਜੀ
ਝਟ ਕਿਤੇ ਗਰਮੀ ਰਹੀ ਹੈ ਕਿਉਂਕਿ ਘਰੋਂ ਬੰਦ ਸੀ ਏਸੀ ਵੀ ਬੰਦ ਸੀ ਅੱਛਾ ਉਹ ਰਵਾ ਬੰਦਾ ਛੱਡੋ ਏਸੀ ਜਦੋਂ ਛੱਡਿਆ ਜਨਾਬ ਮਰੀ ਝਟ ਕਿੰਨਾ ਗਿਆ ਕੋਈ ਸਕੂਨ ਆਇਆ ਝਟ ਮਾਂ ਤੇ ਖਲੋਤਾ ਰਿਹਾ ਏਸੀ ਤੇ ਮੋਢੀ ਉਹ ਰਹਿਣ ਤੋਂ ਬਾਅਦ ਝਟ ਲੱਗੇ ਉਹ ਗਰਮੀ ਬੇਬਾਸੇ ਪਸੀਨੋ ਪਸੀਨੋ ਹੋ ਜਾਂਦਾ ਸੀ ਬੰਦਾ ਉੱਥੇ ਉਹ ਜਨਾਬ ਮੈਂ ਝਟ ਕੋ ਬਾਦਸ਼ਾਹ ਲਈ ਕਾਨੀ ਸ਼ਾਲ ਫੰਡੇ ਇੱਕ ਵਾਰੀ ਅੱਛਾ ਮੈਂ ਕਿਹਾ ਜੀ ਹੁਣ ਨਹੀਂ ਮਾਰਦੇ ਰਵਾਬ ਟੋਰ ਗਿਆ ਛੱਡ ਕੇ ਸਾਨੂੰ ਦਵਾਂ ਨੂੰ ਅੱਛਾ ਛੱਡ ਕੇ ਅਸੀਂ ਲੇਟੇ ਰਹੇ ਉਹ ਵੇਖਿਆ ਕੀ ਤਾਂ ਜਨਾਬ ਗੱਦੇ ਆ ਕਿਤੇ ਥੱਲੇ ਨਾ ਤਾਸ਼ ਦੀ ਪਏ ਆ ਕੱਢਿਆ ਮੈਂ ਹੈ ਇਧਰ ਆ ਉੱਠ ਜਣਿਆ ਤੇ ਖੇਡੀਏ ਝੱਟ ਹੋਰੇ ਪਤਾ ਨਹੀਂ ਹੋਰ ਕੋਈ ਬਚਣਾ ਕਿ ਨਹੀਂ ਆ ਤੇ ਅੱਜ ਦਾ ਝੱਟ ਉਹ ਨਾਲ ਝੂਟੀ ਲਾਈ ਚੰਗੀ ਆ ਉਹ ਝਟ ਇੱਕ ਵਾਰ ਨਾ ਮੁੰਡਾ ਆਂਦਾ ਯਾਰ ਮੈਨੂੰ ਨਾ ਭੁੱਖ ਲੱਗ ਗਈ ਅੱਛਾ ਭੁੱਖ ਲੱਗ ਗਈ ਤੇ ਇੱਥੇ ਤੇ ਕੋਈ ਜੋ ਨਹੀਂ ਜੋ ਹੰਡੀਆਂ ਵਾ ਫੋਰ ਜਿਹੜੀਆਂ ਲੈ ਗਏ ਸਨ ਉਂਝ ਕੇ ਹਾਰੀਆਂ ਹੰਡੀਆਂ ਜਿਵੇਂ ਉਹ ਤਰੱਕੇ ਜੇ ਭਾਂਡੇ ਉਹਦੇ ਪਏ ਸਨ ਮੈਂ ਕਿਹਾ ਲੈ ਬਈ ਇਹ ਚੰਗਾ ਕੰਮ ਹੈ ਉਹ ਜਨਾਬ ਬਾਹਰ ਨਿਕਲਿਆ ਮੈਂ ਇੱਕ ਵਾਰੀ ਬਾਕੀ ਅੱਗੇ ਸੇਕ ਸੀ ਅੱਗੋਂ ਲੰਬ ਪੈਂਦੀ ਸੀ ਉੱਥੇ ਬੜੀ ਮੈਂ ਆਖਿਆ ਕਰਾਂ ਕੀ ਉਹ ਮੈਂ ਨਾ ਇੱਕ ਬੰਗਾਲੀ ਨੂੰ ਪੁੱਛਣਾ ਭਾਈ ਇੱਧਰ ਉਹ ਕੋਈ ਦੁਕਾਨ ਨਹੀਂ ਹੈ ਉਹ ਮੈਨੂੰ ਆਂਦਾ ਇੱਥੇ ਬਕਾਲਾ ਹੈ ਮੈਂ ਆਖਿਆ ਉਹ ਕੀ ਹੁੰਦਾ ਮੈਨੂੰ ਤਾਂ ਨਹੀਂ ਪਤਾ ਬਕਾਲਾ ਕਿੱਲੇ ਵਾਲੇ ਉਹ ਮੈਂ ਕਿਹਾ ਭਾਈ ਉਹ ਕੀ ਹੁੰਦਾ ਉਹ ਆਂਦਾ ਇਹ ਹੀ ਹੁੰਦਾ ਦੁਕਾਨ ਹੀ ਉੱਥੇ ਤੱਕ ਮੈਂ ਗਿਆ ਹੀ ਨਾ ਮੇਰੀ ਉਹਦੇ 'ਚ ਵੀ ਏਸੀ ਲੱਗਿਆ ਸੀ ਉੱਥੇ ਮੈਂ ਵੜ ਕੇ ਝਟ ਖਲੋਤਾ ਮੈਂ ਆਖਿਆ ਲੈ ਇੱਥੇ ਵੀ ਸਕੂਨ ਝਟ ਝਟ ਕੇ ਖਲੋਤਾ ਰਿਹਾ ਮੈਂ ਵਹਿੰਦਾ ਰਿਹਾ ਚੀਜ਼ਾਂ ਚੂਦਾ ਫਿਰ ਮੈਂ ਹਿਸਾਬ ਲਾਇਆ ਮੈਂ ਹਿਸਾਬ ਲਾਉਂਦਾ ਹਾਂ ਇੱਧਰ ਦਾ ਵੀ ਜਿਹੜੀ ਚੀਜ਼ ਨੂੰ ਹੱਥ ਪਾਉਣਾ ਭੈਣ 100 150 ਦੀ ਹੋਣੀ ਜੀ ਉਹ ਚੀਜ਼ਾਂ ਕੋ 5-7 ਨਾਲ ਮੈਂ ਪੋਲੀਆਂ ਲੈ ਲਈਆਂ ਤੇ ਉਹ ਰੁਪਈਏ ਕੋ 10-15 ਬਣੇ ਉਹ ਮੈਂ ਕਿਹਾ ਇੱਥੇ ਤਾਂ ਜੋ ਹੀ ਬੜਾ ਕਿ ਇਹ ਤਾਂ ਸਸਤਾ ਕੰਮ ਹੈ ਉਹ ਇਨਾਮ ਮੈਂ ਹੋਰ 5-7 ਮੈਂ ਫੜੀਆਂ ਉਹ ਕੋ ਰੁਪਈਏ ਤਰੀਕ ਮੈਂ ਉਹਨੂੰ ਦਿੱਤੇ ਖਾਣੇ ਪੀਣੇ ਵਾਸਤੇ ਮੈਂ ਰਾਸ਼ਨ ਬਾਵਾ ਲੈਣ ਦਾ ਅੱਛਾ ਮੈਂ ਲੈ ਹਾਂਜੀ ਇੱਕ ਵਾਰੀ ਤਾਂ ਕੁੱਕ ਕੱਢੀਏ ਹੁਣੇ ਕਿ ਨਹੀਂ ਇੱਕ ਵਾਰੀ ਤਾਂ ਬਾਕੀ ਕਾਟ ਜਾਈਏ ਅੱਛਾ ਲਓ ਮੀਨਾ ਜੀ ਗੱਲ ਹੋ ਜਾਣੀ ਹੈ ਲੰਮੀ ਫਿਰ ਕਿਹੜੇ ਸਹੀ ਅੱਛਾ ਤੁਸੀਂ ਇਹ ਦੱਸੋ ਵੀ ਇਹ ਜ਼ਿੰਦਗੀ ਪਾਕਿਸਤਾਨ ਦੀ ਸਹੀ ਹੈ ਕਿ ਪ੍ਰਦੇਸ਼ ਦੀ ਸਹੀ ਹੈ ਮਜ਼ਾ ਕਿਸ ਲਾਈਫ 'ਚ ਆਇਆ ਤੁਹਾਨੂੰ ਜ਼ਿੰਦਗੀ ਤੇ ਹੁਣ ਇੱਥੇ ਹੀ ਠੀਕ ਹੈ ਬਾਕੀ ਇੱਥੇ ਭੁੱਖ ਭਾਂਗੜੇ ਤੇ ਇਸ਼ਕ ਬਨੇਰੇ ਜਨਾਬ ਇੱਥੇ ਜਨਾਬ ਮੇਰੀ ਗੱਲ ਵੀ ਬੰਦਾ ਜਿਹੜਾ ਮਾੜਾ ਨਾ ਉਹ ਬਿਲਕੁਲ ਜਿਹੜਾ ਮਾੜਾ ਹੋਵੇ ਨਾ ਉਹ ਮਾਰੇ ਨਾ ਕਿਸੇ ਨੂੰ ਬਾਅਦ ਉਹ ਅਗਲਾ ਵੀ ਭਾਵੇਂ ਮਤਲਬ ਉਹਦੇ ਤੋਂ ਥੋੜਾ ਜਿਹਾ ਵੀ ਉੱਤਾ ਨਾ ਉਹਨੇ ਇਹ ਨਹੀਂ ਆਖਣਾ ਵੀ ਯਾਰ ਬੰਦਾ ਮੈਨੂੰ ਆਵਾਜ਼ ਮਾਰਨਾ ਆਹ ਬਾੜੇ ਪਰ ਇਹਨੂੰ ਇਹ ਤੇ ਕੋਈ ਸ਼ੈ ਨਹੀਂ ਇਹਨੂੰ ਕੀ ਆਖ ਇੰਜੇ ਹੀ ਹੈ ਉੱਥੇ ਇਹ ਵੇ ਕਿ ਤੂੰ ਇਨਾਮ ਜਿਹਨੂੰ ਦਿੱਲੀ ਨਾਲ ਆਵਾਜ਼ ਮਾਰਨੀ ਉਹਨੇ ਤੇਰੀ ਸੁਣ ਲੈਣੀ ਹੈ ਇੱਥੇ ਇਹ ਕੰਮ ਹੈ ਜਨਾਬ ਮੇਰੇ ਕਿ ਜਿਹਨੂੰ ਮੈਂ ਤੂੰ ਆਵਾਜ਼ ਮਾਰਨੀ ਉਹਨੇ ਪਹਿਲਾਂ ਤੇਰੀ ਕੈਟਾਗਰੀ ਵੇਖਣੀ ਹੈ ਤੂੰ ਕਿਹੜੇ ਕੈਟਾਗਰੀ ਦਾ ਬੰਦਾ ਕੋਈ ਮਤਲਬ ਤੇਰਾ ਕੋਈ ਸ਼ੈ ਵੀ ਹੈ ਕਿ ਕੁਝ ਨਹੀਂ ਕੋਈ ਇੰਜਾਈ ਹੈ ਤੂੰ ਜੇ ਤੂੰ ਇੰਜਾਈ ਹੈ ਤਾਂ ਤੇਰੀ ਉਹ ਅਗਲੇ ਬੰਦੇ ਨੂੰ ਵੀ ਉਹਨੇ ਜਾ ਕੇ ਦੱਸਣਾ ਉਹ ਮੈਨੂੰ ਆਵਾਜ਼ ਮਾਰਦਾ ਸੀ ਤਾਂ ਉਹਦੀ ਮੰਨੀ ਸੁਣੀ ਉਹ ਇੰਜਾਈ ਆ ਠੀਕ ਹੈ ਇੱਥੇ ਇਹ ਹਿਸਾਬ ਹੈ ਤੇ ਜੇ ਤੇਰੇ ਕੋਲ ਛੇਲਾ ਹੈ ਤਾਂ ਤੇਰੇ ਫਟੋ ਉਹਨੇ ਕੋ ਆ ਜਾਣਾ ਹਾਂ ਇਸੇ ਤਰ੍ਹਾਂ ਹੀ ਹੈ ਨਾ ਕਿ ਜੇ ਤੇਰੇ ਕੋਲ ਕੋਈ ਹੈ ਤੇ ਰਿਸ਼ਤੇਦਾਰ ਸਾਰੇ ਤੇਰੇ ਨੇ ਤੇ ਜੇ ਤੇਰੇ ਕੋਲ ਕੱਖ ਨਹੀਂ ਰਹਿਣਾ ਤੇ ਫਿਰ ਸਮਝ ਵੀ ਤੇਰਾ ਕੋਈ ਵੀ ਨਹੀਂ ਬੜੇ ਦੂਰ ਟੁਰ ਜਾਂਦੇ ਨੇ ਨਾ ਉਹ ਤੇ ਕੱਖ ਨਾ ਹੋਵੇ ਕੋਲ ਤੇ ਉਹ ਤੇ ਜਨਾਬ ਠੁੱਡੇ ਮਾਰਦੇ ਨੇ ਲਓ ਜੀ ਅੱਜ ਦੀ ਵੀਡੀਓ ਕਰਨੇ ਆ ਖਤਮ ਭਾਈ ਮੀਨ ਸਾਹਿਬ ਦੀਆਂ ਸੁਣੋ ਗੱਲਾਂ ਤੇ ਨਾ ਹੋਵੇ ਜਨਾਬ ਸਾਨੂੰ ਠੇਕੇਦਾਰ ਛੁੱਟੀ